ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੇਜਰੀਵਾਲ ਤੋਂ। ਕੇਜਰੀਵਾਲ ਜਦੋਂ ਤੋਂ ਦਿੱਲੀ ਦੇ ਵਿੱਚ ਚੋਣ ਹਾਰੇ ਨੇ, ਆਪਣੀ ਸੀਟ ਵੀ ਨਹੀਂ ਬਚਾ ਸਕੇ, ਉਦੋਂ ਤੋਂ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਤੇ ਕੇਂਦਰਿਤ ਹੈ। ਪੰਜਾਬ ਦੇ ਵਿੱਚ ਆ ਕੇ ਵਿਪਾਸਨਾ ਤੇ ਬੈਠੇ ਨੇ, ਪਰ ਸਿਆਸੀ ਮੁਸ਼ਕਲਾਂ ਜਾਂ ਕਾਨੂੰਨੀ ਮੁਸ਼ਕਲਾਂ ਹਾਲੇ ਵੀ ਵੱਧ ਸਕਦੀਆਂ ਨੇ। ਕੇਜਰੀਵਾਲ ਦੇ ਹਵਾਲੇ ਦੇ ਨਾਲ ਖਬਰ ਇਹ ਆ ਰਹੀ ਹੈ ਕਿ ਇੱਕ ਨਵੀਂ FIR ਦਰਜ ਹੋ ਗਈ ਹੈ ਤੇ ਜੇਲ੍ਹ ਵੀ ਜਾਣਾ ਪਊਗਾ। ਪ੍ਰਵੀਨ ਜੀ, ਬਿਲਕੁਲ ਕੱਲ ਦਾ ਜੇਕਰ ਮੈਂ ਦਿਨ ਦੇਖਾਂ ਜਿਹੜਾ ਬੀਤਿਆ ਭਾਰਤ ਦੇ ਵਿੱਚ, ਦਿਨ ਹੈ 11 ਮਾਰਚ ਦਾ ਦਿਨ ਜੀ। ਉਸ ਦਿਨ ਦਿੱਲੀ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਨਵੀਂ FIR ਦਰਜ ਕੀਤੀ ਜਾਵੇ। ਠੀਕ ਹੈ ਜੀ। ਸੋ ਇਸ ਹਵਾਲੇ ਨਾਲ, ਕਿਉਂਕਿ ਇਹ ਮਾਮਲਾ ਹੈਗਾ ਹੋਰਡਿੰਗਸ ਦਾ, ਜਿਹੜੇ ਬੋਰਡ ਦਾ ਚੋਣ ਪ੍ਰਚਾਰ, ਮਤਲਬ ਯੋਜਨਾਵਾਂ ਦੇ ਪ੍ਰਚਾਰ ਦਾ ਸਰਕਾਰੀ ਤੌਰ ਦੇ ਉੱਤੇ, ਸੋ ਉਸ ਮਸਲੇ 'ਚ ਅਰਵਿੰਦ ਕੇਜਰੀਵਾਲ ਘਿਰੇ ਨੇ। ਵੈਸੇ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਵਿੱਚ ਅੰਦਰ ਰਹਿ ਚੁੱਕੇ ਨੇ ਤੇ ਉਹ ਮਾਮਲਾ ਜੇ ਮੁੱਕਿਆ ਨਹੀਂ, ਉਹਦੇ ਤੇ ਜ਼ਮਾਨਤ ਤੇ ਨੇ। ਸੋ ਅਜੇ ਤਾਂ ਉਹਦੀਆਂ ਮੁਸ਼ਕਲਾਂ ਖੜੀਆਂ ਨੇ। ਉਹ ਤੋਂ ਬਿਨਾਂ ਹੋਰ ਕਿੰਨੇ ਮਾਮਲੇ ਦਿੱਲੀ 'ਚ, ਜਿਵੇਂ ਕੈਗ ਦੀ ਰਿਪੋਰਟ ਆਈ ਹੈ ਜੋ ਉਹ ਖਾਸਾ ਕੁਝ ਖੁਲਾਸੇ ਕਰਦੀ ਆ, ਉਹਦੇ ਮਾਮਲੇ 'ਚ ਕਰ ਸਕਦੇ ਨੇ। ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਜਿਹੜੀਆਂ ਦਵਾਈਆਂ ਦਾ ਮਸਲਾ ਸੀਗਾ, ਚਾਹੇ ਮਹੱਲਾ ਕਲੀਨਿਕਾਂ ਦੇ ਜਾਂ ਹੋਰਾਂ ਤੇ, ਸੋ ਅਜਿਹੇ ਕਿੰਨੇ ਹੀ ਮਸਲੇ ਨੇ ਜਿਹੜੇ ਇਹਨਾਂ ਲਈ ਚੁਣੌਤੀ ਬਣਨੇ ਨੇ। ਪਰ ਆ ਜਿਹੜੀ ਤਾਜ਼ਾ ਮਾਮਲਾ, ਇਹ ਤੁਸੀਂ ਇੱਕ ਹੋਰ ਪਹਿਲੂ ਇਹਦਾ ਦੇਖੋ ਕਿ ਇਹ ਸ਼ਿਕਾਇਤ ਹੈ ਜਿਹੜੀ ਇਸ ਮਾਮਲੇ ਦੀ 2019 ਚ ਹੋਈ ਹੈ। ਠੀਕ ਹੈ ਜੀ। ਤੇ ਅਦਾਲਤ ਦੇ ਵਿੱਚ ਉਸ ਨੂੰ ਮਨਜ਼ੂਰ 2025 ਚ ਜਾ ਕੇ ਕੀਤਾ ਗਿਆ। ਕੀ ਇਹ ਸਾਡੇ ਅਦਾਲਤੀ ਪ੍ਰਕਿਰਿਆ ਦੇ ਬਹੁਤ ਧੀਮੀ ਗਤੀ ਨਾਲ ਚੱਲਣ ਦਾ ਨਤੀਜਾ, ਜਾਂ ਸਰਕਾਰ ਬਦਲਣ ਨਾਲ ਫਾਈਲ ਦਾ ਵੀ ਰੰਗ ਰੂਪ ਬਦਲ ਜਾਂਦਾ, ਇਹ ਸਵਾਲ ਹੈ। ਸੋ ਇਹ ਵੀ ਹੈਗਾ। ਹਾਂ, 2019 ਦੇ ਵਿੱਚ ਬਕਾਇਦਾ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹਨਾਂ ਦਾ MLA ਸੀਗਾ ਗੁਲਾਬ ਸਿੰਘ, ਉਹਦੇ ਖਿਲਾਫ, ਤੇ ਇੱਕ MC ਸੀਗੀ ਨਿਤਿਕਾ ਸ਼ਰਮਾ, ਉਹਦੇ ਖਿਲਾਫ। ਇਹਨਾਂ ਤਿੰਨਾਂ ਨੂੰ ਆਧਾਰ ਬਣਾ ਕੇ ਉਹਨੇ ਕਿਹਾ ਸੀਗਾ ਕਿ ਤੈਅ ਖੇਤਰ ਦੇ ਵਿੱਚ ਇਹਨਾਂ ਦੀਆਂ ਯੋਜਨਾਵਾਂ ਦੇ ਇੰਨੇ ਬੋਰਡ, ਇੰਨਾ ਪ੍ਰਚਾਰ ਹੈ ਜਿਹੜਾ ਬੇਲੋੜਾ ਖਰਚਾ ਹੈ। ਠੀਕ ਹੈ ਜੀ। ਉਸ ਦੇ ਵਿੱਚੋਂ ਜਦੋਂ ਗਾਂਹ ਤੁਰੇ ਤਾਂ ਇਹ ਪਹਿਲੂ ਹੁਣ ਸਾਹਮਣੇ ਆ ਰਿਹਾ। ਕਹਿੰਦੇ ਕਿ ਬਈ ਜਿਹੜੀ ਵੀ ਕੋਈ ਯੋਜਨਾ ਦਾ ਐਲਾਨ ਕੀਤਾ ਜਾਂਦਾ ਸੀ ਕੇਜਰੀਵਾਲ ਵੱਲੋਂ, ਜ਼ਿਆਦਾਤਰ ਯੋਜਨਾਵਾਂ 'ਚ ਇਹ ਹੋਇਆ ਕਿ ਯੋਜਨਾ ਤੇ ਉਹਨਾਂ ਪੈਸਾ ਨਹੀਂ ਖਰਚ ਹੋਇਆ ਜਿੰਨਾ ਪੈਸਾ ਉਹਦੇ ਪ੍ਰਚਾਰ ਤੇ ਖਰਚਦਾ। ਠੀਕ ਹੈ। ਤੇ ਉਹ ਚਾਹੇ ਇਸ਼ਤਿਹਾਰ ਦੇ ਰੂਪ 'ਚ ਹੈ, ਚਾਹੇ ਬੋਰਡ ਦੇ ਰੂਪ 'ਚ ਹੈ, ਚਾਹੇ ਉਹ ਕਿਸੇ TV ਚੈਨਲਾਂ, ਅਖਬਾਰਾਂ ਦੇ ਉੱਤੇ ਐਡ ਦੇਣ ਦੇ ਮਾਮਲੇ 'ਚ ਹੈ। ਸੋ ਇਹ ਇਸ਼ਤਿਹਾਰਬਾਜ਼ੀ ਨੇ, ਹੋਰਡਿੰਗਸ ਨੇ, ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਂਦਾ। ਪਰ ਜਿਹੜੀ ਗੱਲ ਤੁਸੀਂ ਵਿਪਾਸ਼ਨਾ ਵਾਲੀ ਕਰ ਰਹੇ ਹੋ ਪ੍ਰਵੀਨ ਜੀ, ਮੈਨੂੰ ਯਾਦ ਹੈ ਕਿ ਜਦੋਂ ਪਿਛਲੀ ਵਾਰ ਵੀ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਆਏ ਸੀ ਵਿਪਾਸ਼ਨਾ ਸੈਂਟਰ, ਤੇ ਉਸ ਸਮੇਂ ਇਹਨਾਂ ਨੂੰ ED ਦੇ ਸਾਹਮਣੇ ਆ ਰਹੇ ਸੀ। ਤਦ ਇਹ ਪੇਸ਼ ਹੋਣੋਂ ਇਨਕਾਰੀ ਹੋ ਰਹੇ ਸੀ ਕਿ ਜੀ ਮੈਂ ਤਾਂ ਲੋਕ ਤੈਅ ਕਰਨਗੇ ਜੀ। ਹੁਣ ਲੋਕਾਂ ਨੇ ਵੀ ਤੈਅ ਕਰਤਾ। ਸਹੀ ਗੱਲ, ਬਿਲਕੁਲ। ਪਰ ਉੱਥੋਂ ਵਿਪਾਸ਼ਨਾ ਤੋਂ ਜਾਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ। ਸੋ ਅੱਜ ਫਿਰ ਇਹ ਪੰਜਾਬ ਦੇ ਵਿਪਾਸ਼ਨਾ 'ਚ ਨੇ। ਔਰ ਜੋ ਜਾਣਕਾਰੀ ਮੇਰੇ ਕੋਲ ਆ ਪ੍ਰਵੀਨ ਜੀ, ਉਹਦੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਹੁਣ ਅਜੇ ਹਫ਼ਤਾ 10 ਦਿਨ ਪੰਜਾਬ ਰਹਿਣਾ ਚਾਹੁੰਦੇ ਸੀ। ਠੀਕ ਹੈ। ਜਦੋਂ ਹੁਣ ਵਿਪਾਸ਼ਨਾ ਵਾਲਾ ਮੁੱਕੂਗਾ, ਇਹਨਾਂ ਦਾ ਮੇਰਾ ਖਿਆਲ 2-3 ਦਿਨ ਰਹਿ ਗਏ ਨੇ, ਤੇ ਉਹ ਤੋਂ ਬਾਅਦ ਇਹ ਅਜੇ ਹਫ਼ਤਾ 10 ਦਿਨ ਰਹਿਣਾ ਚਾਹੁੰਦੇ ਸੀ। ਤੇ ਪਤਾ ਲੱਗ ਰਿਹਾ ਕਿ ਮੇਰੇ ਕੋਲ ਇੱਕ ਵੀਡੀਓ ਵੀ ਪਈ ਹੈ ਜਿਹੜੀ ਇਹਨਾਂ ਦੀ ਦਿੱਲੀ, ਇਹਨਾਂ ਦੇ ਸ਼ਾਇਦ ਜਿਹੜਾ ਰਾਜ ਸਭਾ ਮੈਂਬਰ ਜੀ ਦੀ ਕੋਠੀ 'ਚ ਰਹਿ ਰਹੇ ਨੇ, ਉਹਦੇ ਬੈਕਯਾਰਡ ਦੀ ਉਹ ਵੀਡੀਓ ਹੈ। ਉੱਥੇ ਆਪਣੇ 20-25 ਬੰਦਿਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਹਾਰ ਤੋਂ ਬਾਅਦ, ਚੋਣ ਨਤੀਜਿਆਂ ਤੋਂ ਬਾਅਦ ਗੱਲ ਕਰਦੇ ਨਜ਼ਰ ਆਉਂਦੇ ਨੇ। ਤੇ ਉਹਨਾਂ ਨੂੰ ਕਹਿੰਦੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਤੁਮ ਚਿੰਤਾ ਮਤ ਕਰੋ, ਅਬ ਹਮ ਪੰਜਾਬ ਚਲੇਂਗੇ, ਤੁਮੇ ਮੈਂ ਪੰਜਾਬ ਲੇਕਰ ਜਾਊਂਗਾ ਸਭ। ਠੀਕ ਹੈ। ਦਿੱਲੀ ਦਾ ਪਤਾ ਲੱਗ ਰਿਹਾ ਕਿ ਜਿਹੜਾ ਅਗਲਾ ਹਫ਼ਤਾ 10 ਦਿਨ ਇੱਥੇ ਰਹਿਣਾ ਚਾਹੁੰਦੇ ਸੀ, ਉਹਦਾ ਤੈਅ ਹੀ ਇਹੀ ਸੀਗਾ ਕਿ ਉਹਦੇ ਵਿੱਚ ਦਿੱਲੀ ਵਾਲੇ 15-20 ਬੰਦਿਆਂ ਨੂੰ ਇੱਥੇ ਐਡਜਸਟ ਕਰਨਾ। ਔਰ ਉਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਹੁਣ ਵੀ ਮੈਨੂੰ ਪਤਾ ਲੱਗ ਰਿਹਾ ਕਿ ਕੋਈ ਕਮਲ ਬਾਂਸਲ ਹੈ ਦਿੱਲੀ ਦਾ, ਉਹਨੂੰ ਚੇਅਰਮੈਨ ਹੀ ਦੇਤੀ ਹੈ ਜਿਹੜੀ ਨਵੀਂ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ, ਉਹਦਾ ਚੇਅਰਮੈਨ ਲਾਤਾ ਉਹਨੂੰ। ਸੋ ਇਹੀ ਜਿਹੀਆਂ ਕੋਸ਼ਿਸ਼ਾਂ ਨੇ ਕਿ ਕਿਤੇ ਨਾ ਕਿਤੇ ਤਰ੍ਹਾਂ ਦੇ ਉਹ ਬੰਦੇ ਐਡਜਸਟ ਕਰਨ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਦਿੱਲੀਆਂ ਮੌਜਾਂ ਕੀਤੀਆਂ ਨੇ ਜਿਨ੍ਹਾਂ ਬੰਦਿਆਂ ਨੇ, ਜਿਨ੍ਹਾਂ ਨੇ ਤਨਖਾਹ ਪੱਤੇ ਸਾਰੇ ਸਰਕਾਰੀ ਮਾਣੇ ਨੇ, ਉਹ ਹੁਣ ਪੰਜਾਬ ਦੇ ਖਾਤੇ ਪੈਣੇ ਆ। ਉਹ ਸਾਰੇ ਉਹ ਤਨਖਾਹ ਪੱਤੇ ਪੰਜਾਬ ਦੇ ਕੋਲ ਪੈਣੇ, ਉਹ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋ ਇਸ ਲਈ ਉਹ ਪੰਜਾਬ ਰੁਕਣਾ ਚਾਹੁੰਦੇ ਸੀ। ਪਰ ਜਿਹੜੀ ਨਵੀਂ FIR ਆ, ਇਹਨੇ ਵੀ ਮੁਸ਼ਕਲ ਵਧਾ ਦਿੱਤੀ ਹੈ। ਜੇ ਸ਼ਰਾਬ ਘੁਟਾਲੇ ਵਾਲੀ ਮੁਸ਼ਕਲ ਖੜੀ ਹੈ ਤੇ ਕੁਝ ਹੋਰ ਮਸਲੇ ਦਿੱਲੀ 'ਚ ਖੁੱਲਣੇ ਆ। ਸੋ ਕੇਜਰੀਵਾਲ ਦੀਆਂ ਮੁਸ਼ਕਲਾਂ ਉੱਧਰ ਵੀ ਵੱਧ ਰਹੀਆਂ ਨੇ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਇੱਥੇ ਪੱਕਾ ਟਿਕਾਣਾ ਬਣਾਉਂਦੇ ਨੇ ਕਿ ਅਗਲਾ ਟਿਕਾਣਾ ਉਹਨਾਂ ਦਾ ਜੇਲ੍ਹ ਬਣਦਾ। ਹਾਂ, ਠੀਕ ਹੈ। ਜਦੋਂ ਸ਼ਰਾਬ ਘੁਟਾਲੇ ਦਾ ਮਸਲਾ ਖੁੱਲਿਆ ਸੀ, ਮੈਂ ਤਦ ਵੀ ਗੱਲ ਕੀਤੀ ਸੀ। ਜਦੋਂ ਆ ਕੈਗ ਦੀ ਰਿਪੋਰਟ ਖੁੱਲ ਰਹੀ ਹੈ, ਮੈਂ ਤਦ ਵੀ ਗੱਲ ਕਰ ਰਿਹਾ ਸੀ। ਤੇ ਹੁਣ ਜਿਹੜਾ ਹੋਰਡਿੰਗ ਵਾਲਾ ਮਸਲਾ, ਮੈਂ ਤਦ ਵੀ ਗੱਲ ਕਰ ਰਿਹਾ। ਜਿਹੜਾ ਵੀ ਰੰਗ ਕੇਜਰੀਵਾਲ ਦੀ ਸਰਕਾਰ ਨੂੰ ਦਿੱਲੀ 'ਚ ਚੜ੍ਹਨਾ ਹੈ, ਜੋ ਉਹਦਾ ਕਾਰਜਕਾਲ ਦੇ ਦੌਰਾਨ, ਉਸੇ ਰੰਗ ਦੀ ਫੋਟੋ ਕਾਪੀ ਹੋ ਕੇ ਪੰਜਾਬ ਆਉਣੀ ਹੈ। ਇਹ ਤਿਆਰ ਰਹਿਣ ਜੀ। ਸੋ ਬੋਰਡ ਲਾਉਣ 'ਚ, ਇਸ਼ਤਿਹਾਰ ਦੇਣ 'ਚ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਕੀ ਗੁਜਰਾਤ, ਕੀ ਮਹਾਰਾਸ਼ਟਰ, ਕੀ ਦਿੱਲੀ ਦੀਆਂ ਅਖਬਾਰਾਂ ਤੇ ਸਾਰਾ ਕੁਛ
ਉਹਦੇ ਵਿੱਚ ਵੀ ਜਿਵੇਂ ਇਹਨਾਂ ਨੇ ਪ੍ਰਚਾਰ ਕੀਤਾ, ਉਹ ਪੰਜਾਬ ਦੇ ਪੈਸੇ ਦੀ ਜਿਹੜੀ ਬਰਬਾਦੀ ਹੈ, ਜੇ ਹਿਸਾਬ ਕਿਤਾਬ ਉਹਦਾ ਫਰੋਲ ਲੈ ਗਿਆ ਤਾਂ ਇਹ ਵੀ ਫੜੇ ਜਾਣਗੇ। ਤੇ ਜਿਹੜੀ ਧਿਰ ਫੜਨਾ ਚਾਹੁੰਦੀ ਹੈ ਨਾ, ਉਹ ਅੱਜ ਕੱਲ ਜਿਸ ਰੰਗ ਦੇ ਵਿੱਚ ਆ, ਸਾਰਿਆਂ ਨੂੰ ਪਤਾ ਕਿ ਬੀਜੇਪੀ ਤਾਂ ਢੰਗੇ ਹੀ ਅਪਣਾਉਂਦੀ ਹੈ ਕਿ ਜੇ ਆਪਣੀ ਸਰਕਾਰ ਹੈ ਤਾਂ ਉਹਦੇ ਕਨੀ ਦੇਖਣਾ ਵੀ ਨਹੀਂਗਾ, ਤੇ ਜੇ ਦੂਜਿਆਂ ਦੀਆਂ ਸਰਕਾਰਾਂ ਫਿਰ ਬਖਸ਼ਣਾ ਨਹੀਂਗਾ। ਸੋ ਛੋਟੀ ਗਲਤੀ ਇਹਨਾਂ ਦੇ ਲਈ ਵੱਡੀ ਖਾਈ ਬਣੂਗੀ। ਸੋ ਇਹਨਾਂ ਨੇ ਆਪ ਗਲਤੀਆਂ ਸੇੜੀਆਂ ਨੇ, ਭੁਗਤਣ ਲਈ ਤਿਆਰ ਹੈ। ਹਾਂਜੀ, ਇਹ ਤਾਂ ਕੇਜਰੀਵਾਲ ਸਾਹਿਬ ਤਾਂ ਇਹ ਵੀ ਨਾਅਰਾ ਦਿੰਦੇ ਸੀਗੇ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਸਲਾਖਾਂ ਪਿੱਛੇ ਨਾ ਧੱਕਣ ਉਹ, ਤੇ ਮੈਨੂੰ ਤੁਸੀਂ ਵੋਟਾਂ ਪਾ ਦਿਓ। ਵੀ ਇਹ ਵੋਟਾਂ ਥੋੜ੍ਹਾ ਤੈਅ ਕਰਦੀਆਂ ਕਿ ਕੋਈ ਬੰਦਾ ਕਸੂਰ ਹੈ ਜਾਂ ਬੇਕਸੂਰ ਹੈ, ਇਹਦਾ ਅਦਾਲਤ ਨੇ ਤੈਅ ਕਰਨਾ, ਸਬੂਤਾਂ ਨੇ ਤੈਅ ਕਰਨਾ। ਨਹੀਂ, ਜੇ ਉਹਨਾਂ ਨੇ ਉਹ ਪੈਮਾਨਾ ਵੀ ਬਣਾਇਆ ਸੀ, ਫਿਰ ਲੋਕਾਂ ਨੇ ਤਾਂ ਤੈਅ ਕਰਤਾ, ਲੋਕਾਂ ਨੇ ਤਾਂ ਤੈਅ ਕਰਤਾ, ਤੁਸੀਂ ਉਸ ਗੱਲ ਤੇ ਖੜ ਜਾਓ। ਜੇ ਉਸੇ ਪੈਮਾਨੇ ਤੇ ਹੈ, ਫਿਰ ਆਪਣੇ ਆਪੇ ਜਾ ਕੇ ਜੇਲ੍ਹ ਮੂਹਰੇ ਖੜੇ ਹੋ ਜਾਂਦੇ ਕਿ ਹੁਣ ਮੈਨੂੰ ਦੇ ਦਿਓ ਜੀ ਅੰਦਰ। ਤੇ ਵੱਡਾ ਸਵਾਲ ਇਹ ਵੀ ਹੈ ਸ਼ਰਮਾ ਜੀ, ਕੀ ਪੰਜਾਬ ਦਾ ਕੋਈ ਮੰਤਰੀ ਐਮਐਲਏ ਕੋਈ ਬੋਲੂਗਾ ਇਸ ਖਰਚਿਆਂ ਦੇ ਵਿਰੁੱਧ ਜਿਹੜੇ ਨਜਾਇਜ਼ ਪੰਜਾਬ ਸਿਰ ਪਾਏ ਜਾ ਰਹੇ ਨੇ? ਜਿਹੜੀ 3 ਸਾਲਾਂ ਤੋਂ ਚੁੱਪ ਧਾਰੀ, ਉਹ ਤੋਂ ਤਾਂ ਕੋਈ ਇਮਕਾਨ ਨਹੀਂ ਲੱਗਦੇ, ਕੋਈ ਅਸਾਰ ਨਹੀਂ ਨਜ਼ਰ ਆਉਂਦੇ। ਕੋਈ ਕੱਲ ਨੂੰ ਕੋਈ ਭਵਿੱਖ ਦੇ ਵਿੱਚ ਕੋਈ ਇਹਨਾਂ ਗੱਲਾਂ ਉੱਤੇ ਕੋਈ ਆਪਦੀ ਟਿੱਪਣੀ ਵੀ ਕਰੂਗਾ।